ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਸ਼ੀਆ ਤੇ ਯੂਕਰੇਨ ਦੀ ਜੋ ਲੜਾਈ ਆ, ਉਹ ਹੁਣ ਰਸ਼ੀਆ ਦੇ ਆਪਣੇ ਮੁਲਕ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਸ਼ੁਰੂ ਹੋ ਗਈ ਆ। ਲੜਾਈ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ। ਰਸ਼ੀਆ ਵਾਲੇ ਕਲੇਮ ਕਰ ਰਹੇ ਆ ਵੀ ਬੈਖਮਟ ਵਾਲਾ ਜੋ ਟਾਊਨ ਆ, ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ, ਪਰ ਯੂਕਰੇਨ ਕਹਿ ਰਿਹਾ ਵੀ ਨਹੀਂ, ਹਜੇ ਤੱਕ ਅਸੀਂ ਉਹਨੂੰ ਹੋਲਡ ਰੱਖਿਆ ਆ। ਯੂਕਰੇਨ ਦਾ ਇੱਕ ਸੈਬੋਟੇਜ ਗਰੁੱਪ ਕਰਕੇ ਆ, ਉਹ ਰਸ਼ੀਆ ਦੇ ਵਿੱਚ ਐਂਟਰ ਕਰ ਗਿਆ ਤੇ ਰਸ਼ੀਆ ਦੇ ਇੱਕ ਟਾਊਨ ਬੈਲਗੋਰੋਡ ਰੀਜਨ ਆ, ਉਸ ਨੂੰ ਉਹਨਾਂ ਨੇ ਅਟੈਕ ਕੀਤਾ ਹੈਗਾ। ਰਸ਼ੀਅਨ ਜੋ ਏਜੰਸੀ ਆ, ਉਹ ਕਹਿ ਰਹੀ ਆ ਵੀ ਸਾਡੇ ਉੱਤੇ ਇੱਥੇ ਇਨਸਾਈਡ ਰਸ਼ੀਆ ਦੇ ਵਿੱਚ ਅਟੈਕ ਹੋਇਆ ਹੈਗਾ। ਯੂਐਨ ਦਾ ਜੋ ਨਿਊਕਲੀਅਰ ਵਾਚਡੌਗ ਗਰੁੱਪ ਆ, ਉਹਨਾਂ ਨੇ ਇਹ ਕਿਹਾ ਜੋ ਜ਼ਪਰਜ਼ੀਆ ਨਿਊਕਲੀਅਰ ਪਾਵਰ ਪਲਾਂਟ ਆ, ਬਹੁਤ ਵੱਡਾ ਪਾਵਰ ਪਲਾਂਟ ਆ ਨਿਊਕਲੀਅਰ ਦਾ, ਉਹ ਇਸ ਵੇਲੇ ਬਹੁਤ ਜਿੱਦਾਂ ਵਲਨਰੇਬਲ ਸਿਚੁਏਸ਼ਨ 'ਚ ਆ। ਕਿਸੇ ਟਾਈਮ ਵੀ ਉੱਥੇ ਜਿਹੜੀ ਅਣਸੁਖਾਵੀ ਘਟਨਾ ਵਾਪਰ ਸਕਦੀ ਆ, ਕਿਉਂਕਿ ਉਹਦੀ ਜਿਹੜੀ ਐਕਸਟਰਨਲ ਪਾਵਰ ਸਪਲਾਈ ਆ, ਉਹ ਲੋਸਟ ਹੋ ਗਈ ਹੈਗੀ ਆ। ਬਹੁਤ ਸਾਰੇ ਜੋ ਐਨਾਲਿਸਟ ਆ, ਉਹ ਇਹ ਕਹਿ ਰਹੇ ਅਮਰੀਕਾ ਵਾਲਿਆਂ ਨੇ F-16 ਫਾਈਟਰਸ ਤਾਂ ਦੇ ਦਿੱਤੇ ਆ, ਉਹਨਾਂ ਦੇ ਪਾਇਲਟਸ ਹਜੇ ਤੱਕ ਟ੍ਰੇਨ ਹੋ ਰਹੇ ਆ ਅਮਰੀਕਾ ਦੇ ਵਿੱਚ, ਵੀ ਉਹਦਾ ਕਿੰਨਾ ਕੁ ਫਾਇਦਾ ਹੋਊਗਾ, ਉਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ। ਇੱਕ ਗਰੁੱਪ ਰਸ਼ੀਆ ਦੇ ਜਿਹੜੇ ਵਲੰਟੀਅਰਸ ਆ, ਉਹ ਫਾਈਟ ਕਰ ਰਿਹਾ ਰਸ਼ੀਆ ਦੇ ਵਿੱਚ ਹੀ। ਉਹ ਕਹਿੰਦੇ ਵੀ ਰਸ਼ੀਆ ਵਿਲ ਬੀ ਫ੍ਰੀ। ਉਹ ਆਪਣੇ ਲੋਕਾਂ ਦੇ ਨਾਲ ਹੀ ਫਾਈਟ ਕਰ ਰਹੇ ਆ। ਸੋ ਯੂਕਰੇਨ ਦੀ ਲੜਾਈ ਤੋਂ ਬਾਅਦ ਇਹ ਲੜਾਈ ਹੁਣ ਰਸ਼ੀਆ ਦੇ ਇੰਟਰਨਲੀ ਵੀ ਜਿਹੜੀ ਆ ਵੱਧਦੀ ਜਾ ਰਹੀ ਹੈਗੀ ਆ। ਬਹੁਤ ਜੀ ਸਾਰੇ ਲੋਕ ਇਹ ਸੋਚਦੇ ਸੀ ਵੀ ਸ਼ਾਇਦ ਰਸ਼ੀਆ ਪਤਾ ਨਹੀਂ ਜੀ ਬਹੁਤ ਵੱਡੀ ਸੁਪਰ ਪਾਵਰ ਬਣ ਕੇ ਯੂਕਰੇਨ ਨੂੰ ਕਬਜ਼ੇ 'ਚ ਕਰਕੇ ਵੈਸਟ ਨੂੰ ਬਹੁਤ ਵੱਡਾ ਜਿਹੜਾ ਆ ਮੁਕਾਬਲਾ ਦੇਊਗੀ। ਤੇ ਰਸ਼ੀਆ ਨੇ ਖੁਦ ਕਲੇਮ ਕੀਤਾ ਹੈ ਗਰੁੱਪ ਆਫ ਸੈਬੋਟੇਜਰਸ ਜੋ ਹੈਗੇ ਆ, ਉਹ ਆਲਰੇਡੀ ਕ੍ਰਾਸ ਕਰ ਗਏ ਆ ਉੱਥੇ ਦੇ। ਇੱਕ ਤਾਸ ਜੋ ਸਟੇਟ ਮੀਡੀਆ ਏਜੰਸੀ ਆ, ਉਹਨਾਂ ਨੇ ਦੱਸਿਆ ਹੈਗਾ। ਜੀ ਉੱਥੋਂ ਦੇ ਜਿਹੜਾ ਮੇਅਰ ਆ ਹਰਜੋਤ ਸਿੰਘ ਜੀ, ਉਹਨਾਂ ਨੇ ਕਿਹਾ ਵੀ ਘੱਟੋ ਘੱਟ 3 ਜਾਣੇ ਇਸ ਹਮਲੇ 'ਚ ਜ਼ਖਮੀ ਜਿਹੜੇ ਆ ਉਹ ਹੋਏ ਨੇ। ਇਹ ਰੂਸ ਦਾ ਹੀ ਜਿਹੜਾ ਇਲਾਕਾ ਆ ਬੈਲਗਰੋਡ, ਜਿੱਥੇ ਇਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਆ। ਯੂਕਰੇਨੀਅਨ ਅਧਿਕਾਰੀਆਂ ਨੇ ਐਕਨੋਲਜ ਕੀਤਾ ਆ ਵੀ ਉਹਨਾਂ ਦੇ ਕੁਝ ਯੂਨਿਟਸ ਨੇ ਜਿਹੜਾ ਆਪਰੇਸ਼ਨ ਜ਼ਰੂਰ ਉਸ ਇਲਾਕੇ ਦੇ ਵਿੱਚ ਕੀਤੇ ਆ, ਜਿਹੜੇ ਡਿਫੈਂਸ ਤੇ ਸਿਕਿਉਰਿਟੀ ਫੋਰਸਿਸ ਹੈਗੀਆਂ ਯੂਕਰੇਨ ਦੀਆਂ। ਪਰ ਉਹਨਾਂ ਨੇ ਕਿਹਾ ਵੀ ਇਹ ਆਪਣੇ ਨਿੱਜੀ ਤੌਰ ਦੇ ਉੱਤੇ ਇੰਡੀਪੈਂਡੈਂਟਲੀ ਕੀਤਾ ਆ, ਮੁਲਕ ਦੇ ਕਹਿਣ ਦੇ ਉੱਤੇ ਇਹਨਾਂ ਨੇ ਇਹ ਕਾਰਵਾਈ ਨਹੀਂ ਕੀਤੀ ਜਿਹੜੇ ਰੂਸੀ ਸਿਟੀਜ਼ਨ ਦੇ ਉੱਤੇ। ਇਹ ਵੀ ਹਰਜੋਤ ਸਿੰਘ ਜੀ, ਇਸ ਨੂੰ ਇਸ ਐਂਗਲ ਤੋਂ ਵੀ ਦੇਖਣਾ ਚਾਹੀਦਾ ਵੀ ਰੂਸ ਦਾ ਜਿਹੜਾ ਪੁਤਿਨ ਆ, ਉਹ ਇਦਾਂ ਦੇ ਫਾਲਸ ਫਲੈਗ ਅਟੈਕ ਕਰਵਾ ਕੇ ਖੁਦ ਵੀ ਜਿਹੜਾ ਯੂਕਰੇਨ ਦੇ ਉੱਤੇ ਹੋਰ ਹਮਲੇ ਤੇਜ਼ ਕਰਨ ਦੀ ਕੋਸ਼ਿਸ਼ ਕਰ ਸਕਦਾ ਆ। ਕਿਉਂਕਿ ਆਪਾਂ ਜਾਣਦੇ ਹਾਂ ਵੀ ਇਹਨਾਂ ਨੂੰ ਹੁਣ ਜਿਹੜੇ ਟੈਂਕ, ਲੜਾਕੂ ਜਹਾਜ਼ ਤੇ ਇਹਨਾਂ ਦੀ ਜਿਹੜੀ ਫੌਜ ਆ, ਉਹਨਾਂ ਦੀ ਤਿਆਰੀ ਜਿਹੜੀ ਆ ਉਹ ਵੈਸਟ ਦੇ ਕਈ ਮੁਲਕਾਂ ਦੇ ਦੁਆਰਾ ਕੀਤੀ ਜਾ ਰਹੀ ਆ। ਜਰਮਨੀ ਦੀ ਜਿਹੜੀ ਉੱਥੇ ਹੈਗੀਆਂ ਆ ਕਮਾਂਡਸ ਆ, ਜਿੱਥੇ ਨਾਟੋ ਦੀਆਂ ਫੋਰਸਿਸ ਆ, ਉਹਨਾਂ ਦੇ ਦੁਆਰਾ ਵੀ ਇਹਨਾਂ ਨੂੰ ਯੂਕਰੇਨ ਦੇ ਫੌਜੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈਗੀ ਆ। ਜੀ, ਸੋ ਬਿਲਕੁਲ ਜੋ ਬੈਲਗਰਾਡ ਵਾਲਾ ਰੀਜਨ ਹੈਗਾ ਆ, ਉਹਦੇ ਬਾਰਡਰ ਦੇ ਉੱਤੇ ਲੜਾਈ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਜਿਹੜਾ ਵੈਗਨਰ ਗਰੁੱਪ ਆ, ਉਹਨਾਂ ਨੇ ਕਲੇਮ ਕਰ ਲਿਆ ਵੀ ਅਸੀਂ ਬੈਖਮਟ ਵਾਲਾ ਜੋ ਯੂਕਰੇਨ ਦਾ ਏਰੀਆ ਆ, ਉਹ ਆਪਣੇ ਕਬਜ਼ੇ 'ਚ ਲੈ ਰਿਹਾ। ਉੱਥੇ ਬਹੁਤ ਤਬਾਹੀ ਮਚੀ ਆ, ਬਿਲਡਿੰਗਾਂ, ਬ੍ਰਿਜ, ਸਕੂਲ, ਹਸਪੀਟਲ ਪੂਰੇ ਤਹਿ-ਨਸਹਿ ਕੀਤੇ ਹੋਏ ਹੈਗੇ ਆ, ਜਿੱਦਾਂ ਵਾਰ ਪੂਰੀ ਲੱਗੀ ਹੋਈ ਹੈਗੀ ਆ। ਸੋ ਯੂਕਰੇਨ ਵਾਲੇ ਜਿਹੜੇ ਆ ਹਜੇ ਤੱਕ ਫਾਈਟ ਪੂਰੀ ਦੇ ਰਹੇ ਆ, ਪਰ ਨੁਕਸਾਨ ਯੂਕਰੇਨ ਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਰਿਹਾ ਆ। ਸਭ ਤੋਂ ਜ਼ਿਆਦਾ ਜਿਹੜਾ ਦੁਨੀਆ ਨੂੰ ਇਸ ਟਾਈਮ ਖਤਰਾ ਆ, ਉਹ ਜ਼ਾਪਰਜ਼ੀਆ ਨਿਊਕਲੀਅਰ ਪਾਵਰ ਪਲਾਂਟ ਦਾ ਹੈਗਾ ਆ। ਵੀ ਜੇ ਇਨ ਕੇਸ ਉੱਥੇ ਕੁਛ ਅਣਸੁਖਾਵੀ ਘਟਨਾ ਵਾਪਰਦੀ, ਉਹਦੇ ਨਾਲ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਸਕਦਾ, ਜਿਸ ਤਰ੍ਹਾਂ ਚਰਬਨਲ 'ਚ ਜੋ ਹੋਇਆ ਸੀ। ਬਿਲਕੁਲ ਜੀ, ਤੇ ਜੋ ਗ੍ਰਿਡ ਸੀ ਲੇਟੈਸਟ, ਜਿੱਦਾਂ ਮੈਂ ਪਹਿਲਾਂ ਸਾਂਝੀ ਕੀਤੀ ਸੀ, ਉਹ ਉਹਨਾਂ ਦੀ ਬੰਦ ਹੋ ਗਈ ਸੀ। ਉਹ ਹੁਣ ਲੇਟੈਸਟ ਖਬਰ ਇਹ ਦੇ ਰਹੇ ਆ ਵੀ ਗ੍ਰਿਡ ਨੂੰ ਦੁਬਾਰਾ ਕੀ ਕਨੈਕਟ ਕਰ ਦਿੱਤਾ ਗਿਆ ਹੈਗਾ। ਵੈਗਨਰ ਗਰੁੱਪ ਉਹੀ ਆ ਹਰਜੋਤ ਸਿੰਘ ਜੀ, ਦੱਸਦੇ ਜਾਈਏ। ਇਹ ਹੋਰ ਮੁਲਕ ਤੋਂ ਜਿਹੜੇ ਉਹ ਆਏ ਨੇ, ਜਿਹੜੇ ਰੂਸ ਦੇ ਫੌਜੀਆਂ ਦਾ ਮਦਦ ਕਰ ਰਹੇ ਹੈ। ਰਸ਼ੀਅਨ ਮਰਸਨਰੀ ਕੰਪਨੀ ਇਸ ਨੂੰ ਆਖਿਆ ਜਾਂਦਾ। 224 ਦਿਨ ਹੋ ਗਿਆ ਬੈਟਲ ਆਫ ਬਖਮੂਤ ਜਿਹੜੀ ਆ ਉਸ ਨੂੰ ਚੱਲਦੇ ਹੋਏ। ਕਹਿੰਦੇ ਵੀ ਬੇਹਤਾਸ਼ਾ ਮੌਤ ਜਿਹੜੀ ਆ ਇਸ ਇਲਾਕੇ ਦੇ ਵਿੱਚ ਦੇਖੀ ਗਈ ਹੈ। ਯੂਕਰੇਨ ਦੇ ਡਿਪਟੀ ਡਿਫੈਂਸ ਮਿਨਿਸਟਰ ਹੈਨਾ ਮੈਲਰ, ਉਹਨਾਂ ਨੇ ਕਿਹਾ ਵੀ ਜਿਹੜੇ ਯੂਕਰੇਨੀਅਨ ਫੋਰਸਿਸ ਆ, ਉਹ ਅਜੇ ਵੀ ਕਈ ਬਿਲਡਿੰਗਸ ਦੇ ਕੰਟਰੋਲ ਵਿੱਚ ਆ। ਬਖਮੂਤ ਨੂੰ ਛੱਡ ਕੇ ਜਾਣ ਦੀ ਗੱਲ ਵੈਗਨਰ ਗਰੁੱਪ ਨੇ ਕੀਤੀ ਸੀ। ਕਹਿੰਦੇ ਵੀ ਸਾਨੂੰ ਅਸਲਾ ਆ ਉਹ ਰੂਸ ਦੇ ਦੁਆਰਾ ਨਹੀਂ ਮੁਹੱਈਆ ਕਰਵਾਇਆ ਜਾ ਰਿਹਾ, ਤੇ ਕਹਿੰਦੇ ਵੀ ਇਹ ਹੁਣ ਰੂਸੀ ਫੌਜਾਂ ਦੇ ਹਵਾਲੇ ਕਰਕੇ ਇਸ ਇਲਾਕੇ ਨੂੰ
ਜਿਹੜਾ ਇਹ ਮਰਸਨਰੀ ਗਰੁੱਪ ਆ, ਵੈਗਨਰ ਗਰੁੱਪ ਜਿਸ ਨੂੰ ਆਖਿਆ ਜਾਂਦਾ ਆ, ਉਹ ਉੱਥੋਂ ਸ਼ਾਇਦ ਜਲਦ ਹੀ ਜਾ ਸਕਦੇ ਨੇ।